अस्सलामुअलैकुम गल वेले दी नाल मैं तुहाडा वीर तुहाडा मित्र जुल्फकार जट ते अज मैं मौजूद हाँ इत्थे अपने चाचे होरां कोल डसके ते लंगर शंगर कीता सवेरे नाश्ता कीता ते हुण मैं चाचे होरां ने छतरे आंदे हन वावा दिन पहलां दे ते मैं जरा वेखिए चाचे होरां ने छतरे आदम जरा अगे लैके आ ना वाह जी वाह दे जंगल च मंगल माशाअल्लाह माशाअल्लाह आ जाओ। चाचा कित्थों लैके आए हो सारे छतरे? ये डेरा गाजी खान। डेरा गाजी खान। डेरा गाजी खान तो अगे थोड़ा सफर नाड़ी फार्म ओनू बोलते। अच्छा अच्छा। वैसे मैं अपने वेखण वालिਆਂ ਨੂੰ ਦੱਸਾਂ ਕਿ ਚਾਚੇ ਹੋਰਾਂ ਦਾ ਇੱਕ ਤੇ ਸ਼ੌਕ ਹੈ ਇਹ ਹਰ ਸਾਲ ਕੁਰਬਾਨੀ ਤੋਂ ਪਹਿਲਾਂ ਕੋਈ 2-4-5 ਮਹੀਨੇ ਜਾਨਵਰ ਲੈ ਕੇ ਆਉਂਦੇ ਨੇ ਵੱਛਿਆਂ ਦੀ ਸੂਰਤ ਦੇ ਵਿੱਚ ਕਦੇ ਛਤਰੇ ਲਿਆਉਂਦੇ ਨੇ ਕਦੇ ਬੱਕਰੇ ਲਿਆਉਂਦੇ ਨੇ ਠੀਕ ਹੈ ਤੇ ਐਤਕਾ ਫੇਰ ਇਹਨਾਂ ਨੇ ਮਾਸ਼ਾਅੱਲਾ ਛਤਰੇ ਆਉਂਦੇ ਨੇ ਤੇ ਕੁਰਬਾਨੀ ਤੱਕ ਤੇ ਹਾਲਾਂ ਟਾਈਮ ਕਾਫੀ ਹੈ ਤੇ ਸੇਵਾ ਸੁਵਾ ਕਰਨਗੇ। ਚਾਚਾ ਇਹਨਾਂ ਨੂੰ ਕਹਿੰਦੇ ਕੀ ਹੋ ਇਹਨਾਂ ਛਤਰਿਆਂ ਨੂੰ? ਇਹ ਮੁੰਦਰਾ। ਅੱਛਾ ਇਹ ਮੁੰਦਰਾ ਅੱਜ ਕੱਲ ਇਹ ਬੜਾ ਇਹ ਚੱਲਿਆ ਵਾ। अच्छा जी ਮੁੰਦਰੇ ਨੂੰ ਬੜਾ ਆਵਾਮ ਡਈ ਪਸੰਦ ਕਰਨ। अच्छा 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 ਸਾਨੂੰ ਵੀ ਇਹ ਖਿਆਲ ਆਇਆ ਤੇ ਮੈਂ ਕਿਹਾ ਚਲੋ सही है। ਤੇ ਇਹਨਾਂ ਦਾ ਖਾਣ ਪੀਣ ਦਾ ਕੀ ਸਿਸਟਮ ਹੈ? ਬਸ ਬਨ ਕੇ ਹੀ ਪਾਉਂਦੇ ਹੋ ਜਾਂ ਫੇਰ ਕੋ ਟੋਰ ਕੇ ਵੀ ਲਿਆਂਦੇ? ਨਹੀਂ ਇਹ ਤੂੜੀ ਵੰਡਾ ਇਹਨਾਂ ਨੂੰ ਪਾਣੇ ਆ। ਸਹੀ ਹੈ। ਕੋਈ 2 ਘੰਟੇ 3 ਇਹਨਾਂ ਨਾ ਇਧਰ ਫੇਰੀ ਦਾ ਵੀ ਇਧਰ ਸਹੀ ਸਹੀ ਖੋਲਣ। ਸਹੀ ਹੈ ਤੇ ਨਹੀਂ ਮਾਸ਼ਾਅੱਲਾ ਵੇਖੋ ਨਾ ਨਕੋੜਾ ਇਹ ਅਸਲ ਇਹ ਨੇੜੇ ਕਰੀ ਜ਼ਰਾ ਕਿੰਨਾ ਸੋਹਣਾ ਹੈ ਛਤਰ ਹੈ। ਇਹ ਦੇਖੋ ਅੱਖਾਂ ਦੇਖੋ ਮਾਸ਼ਾਅੱਲਾ ਜ਼ਬਰਦਸਤ। ਕੁਦਰਤ ਜੋ ਵੀ ਬਣਾਉਂਦੀ ਹੈ ਉਹ ਸੋਹਣਾ ਹੀ ਬਣਾਉਂਦੀ ਹੈ। ਹਾਂ ਨਹੀਂ ਮਾਸ਼ਾਅੱਲਾ ਇਹ ਨਾ ਕਿਸ ਤਰ੍ਹਾਂ ਇਹ ਕੁਦਰਤ ਦੇ ਕੰਮ ਨੇ ਨਾ ਐਸੀਆਂ ਚੀਜ਼ਾਂ ਬਣਾਉਣੀਆਂ ਜਿਵੇਂ ਤੋਤੇ ਦੀ ਨਹੀਂ ਚੁੰਝ ਹੁੰਦੀ ਹਾਂਜੀ ਉਸੇ ਤਰ੍ਹਾਂ ਮਾਸ਼ਾਅੱਲਾ ਨਕੋੜਾ ਬਣਿਆ। ਇਹ ਇਨਸਾਨਾਂ ਦੇ ਤੇ ਕੋਈ ਨਹੀਂ ਨਾ ਹਿਸਾਬ ਕਿਤਾਬ। ਇਹ ਤੂੰ ਮੈਨੂੰ ਅੱਗੇ ਕਹਿ ਰਿਹਾ ਸੀ ਨਾ ਬੈਠਿਆ ਭਈ ਚਾਚਾ ਤੈਨੂੰ ਯਾਰ ਇਹ ਕਿਸ ਤਰ੍ਹਾਂ ਐਵੇਂ ਖਿਆਲ ਆ ਗਿਆ ਤੂੰ ਵੇਖ। ਅਸਲ ਇਹ ਜਿਹੜਾ ਘਰ ਹੈ ਨਾ ਜ਼ੁਲਫਕਾਰ ਕੋਈ ਵੀ ਜੀ ਜੀ ਇਹ ਇੱਕ ਸਮਝੋ ਮਿਲ ਹੈ। ਹਾਂਜੀ ਇਹ ਇੱਕ ਮਸ਼ੀਨਰੀ ਇੱਕ ਕੰਪਨੀ ਹੈ। ਇਹ ਪੂਰਾ ਅਦਾਰਾ ਹੈ। ਇਹ ਅਦਾਰਾ ਇੱਕ ਘਰ ਜਿਹੜਾ ਹੁੰਦਾ ਨਾ ਸਹੀ ਹੈ। ਤੇ ਇਹਦੇ ਵਿੱਚ ਕੀ ਹੈ ਕਿ ਮੈਂ ਤੁਹਾਨੂੰ ਥੋੜਾ ਜਿਹਾ ਖੁੱਲੇ ਲਫ਼ਜ਼ਾਂ 'ਚ ਸਮਝਾਣਾ ਕਿ ਜਿਸ ਤਰ੍ਹਾਂ ਤੇਰੀ ਇੱਕ ਕੰਪਨੀ ਹੈ ਠੀਕ ਹੈ ਉਹਦੇ ਵਿੱਚ 10 ਮੋਟਰਾਂ ਨੇ ਲੱਗੀਆਂ ਜੀ ਜੀ ਤੇ ਸਵੇਰ ਤੁਸੀਂ ਜਾਂਦੇ ਹੋ ਤੇ ਉਹ ਕੰਮ ਚਾਲੂ ਕਰ ਦਿੰਦੇ ਹੋ ਤੇ ਇੱਕ ਮੋਟਰ ਜਿਹੜੀ ਉਹ ਸਾਰੀਆਂ ਚੱਲ ਜਾਂਦੀਆਂ ਨੇ ਤੇ ਇੱਕ ਮੋਟਰ ਉਹਦਾ ਅੱਗੇ ਕੋਈ ਉਹ ਮਾਲ ਨਹੀਂ ਬਣਾ ਰਹੀ। ਹਾਂਜੀ ਮਾਲ ਨਹੀਂ ਬਣਾ ਰਹੀ ਠੀਕ ਤੇ ਹੈ ਚੱਲ ਹੋ ਰਹੀ ਹੈ। ਉਹ ਸ਼ਾਮ ਤੱਕ ਬੱਤੀ ਤੇ ਫੂਕੇਗੀ ਨਾ। ਹਾਂਜੀ ਹਾਲਾਂਕਿ ਉਹਨੇ ਤੇ ਆਮਦਨੀ ਕੋਈ ਨਹੀਂ ਕੀਤੀ ਉਹਨੇ ਤੇ ਮਾਲ ਹੀ ਕੋਈ ਨਹੀਂ ਕੱਢਿਆ ਕੋਈ ਬਣਾਇਆ ਨਹੀਂ ਉਹਦਾ ਆਪਰੇਟਰ ਹੀ ਨਹੀਂ ਹੈ ਉਹਦੇ ਉੱਤੇ ਬੰਦਾ ਹੀ ਨਹੀਂ ਹੈ। ਠੀਕ ਹੈ ਉਹ ਤੇ ਤੈਨੂੰ ਖਰਚਾ ਪੈ ਗਿਆ ਨਾ ਇਜ਼ਾਫੀ। ਹਾਂਜੀ ਅਸਲ ਇਹ ਜਿਹੜਾ ਸਾਡਾ ਪਾਕਿਸਤਾਨ ਹੈ ਨਾ ਜਿਹੜਾ ਇਸ ਟਾਈਮ ਇਹਦਾ ਜਿਹੜਾ ਸਿਸਟਮ ਬਣਿਆ ਹੈ ਨਾ ਜੀ ਜੀ ਇਹ ਇਸੇ ਤਰ੍ਹਾਂ ਹੀ ਹੈ ਕਿ ਜਿਹੜਾ ਘਰ ਹੈ ਇਹ ਇੱਕ ਕੰਪਨੀ ਹੈ ਤੇ ਕੰਪਨੀ ਦੀਆਂ ਜਿੰਨੀਆਂ ਹੀ ਮੋਟਰਾਂ ਨੇ ਇਨਸਾਨੀ ਸ਼ਕਲ 'ਚ ਠੀਕ ਹੈ ਉਹ ਹਰ ਮੋਟਰ ਨੂੰ ਕੰਮ ਕਰਨਾ ਚਾਹੀਦਾ। ਕੰਮ ਕਰਨਾ ਚਾਹੀਦਾ ਅਸਲ ਗੱਲ ਵੇਲੇ ਦੀ ਹੈ। ਠੀਕ ਹੈ ਜੇ ਅਸੀਂ ਕੰਮ ਨਾ ਕਰੀਏ ਜਿਹੜਾ ਸਾਡਾ ਮੁਲਕ ਹੈ ਪਾਕਿਸਤਾਨ ਜਿਹੜੇ ਇਹਦੇ ਹਾਲਾਤ ਨੇ ਤੇ ਫਿਰ ਸਾਡਾ ਜਿਹੜਾ ਨਾ ਅੱਛਾ ਉਹਦੇ ਵਿੱਚ ਇੱਕ ਹੋਰ ਚੀਜ਼ ਹੈ ਨਾ ਇਹ ਤੁਹਾਡੀ ਗੱਲ 16 ਨੇ ਦੂਸਰਾ ਹੈ ਕਿ ਇਸ ਤੋਂ ਪਹਿਲਾਂ ਤੁਹਾਡੇ ਵਾਲੀ ਪੀੜ੍ਹੀ 'ਚ ਤੇ ਜਾਂ ਫਿਰ ਆਉਣ ਵਾਲੀ ਜਿਹੜੀ ਪੀੜ੍ਹੀ ਹੈ ਹਾਂ ਸਾਡੇ ਤੋਂ ਬਾਅਦ ਇਹ ਦੋਨੋਂ ਪੀੜ੍ਹੀਆਂ ਨੇ ਨਾ ਖਵਾਤੀਨ ਨੂੰ ਵੀ ਜਿਹੜਾ ਨਾ ਕੰਮਕਾਰ ਲਾਈ ਰੱਖਿਆ ਔਰ ਅਗਲੀ ਨੇ ਵੀ ਲਾਣਾ ਠੀਕ ਹੈ। ਅਸੀਂ ਜਿਹੜੀ ਸਾਡੇ ਵਾਲੀ ਨਸਲ ਹੈ ਨਾ ਇਹ ਕੋਈ ਪਤਾ ਨਹੀਂ ਖਵਾਤੀਨ ਨੂੰ ਕੀ ਮਸਲਾ ਬਣਿਆ ਕਿ ਬੰਦਿਆਂ ਨੇ ਉਹਨਾਂ ਨੂੰ ਘਰ ਬਿਠਾ ਛੜਿਆ ਮਤਲਬ ਕੰਮ ਕਰਕੇ ਰਾਜੀ ਕੋਈ ਨਹੀਂ। ਮੁਲਕ ਦੀ 52% ਆਬਾਦੀ ਖਵਾਤੀਨ। ਹਾਂ ਪਹਿਲਾਂ ਇਹ ਸੀ ਕਿ ਇਹ ਹੁਣ ਜੱਟ ਜ਼ਿਮੀਂਦਾਰ ਨੇ ਤੁਸੀਂ ਬਿਹਤਰ ਸਮਝਦੇ ਹੋ ਕਿ ਸਾਡੀਆਂ ਮਾਵਾਂ ਜਿਹੜੀਆਂ ਹਨ ਉਹ ਕਿੰਨਾ ਕੰਮ ਕਰਦੀਆਂ ਕਿ ਬੰਦਿਆਂ ਦੇ ਨਾਲ ਉਹ ਨਾਲ ਸਾਵਾਂ ਕੰਮ ਨਹਣ ਕਰਦੀਆਂ ਤੇ ਕੰਮ ਹੁੰਦਾ ਹੀ ਨਹੀਂ ਸੀ। ਮਸਾਂ ਕਿਤੇ ਦਾਣੇ ਉਡਾਣ ਡਈਆਂ ਨੇ ਬਿਲਕੁਲ ਮਾਲ ਡੰਗਰ ਤੇ ਬੀਬੀਆਂ ਹੀ ਸਾਂਭੀ ਫਿਰਦੀਆਂ। ਹਾਂਜੀ ਹੁਣ ਕਿਸੇ ਨੂੰ ਕਹੋ ਨਾ ਹੁਣ ਸਿਰਫ ਇਹ ਹੁੰਦਾ ਹੈ ਮਹੀਨੇ ਬਾਅਦ ਤੁਹਾਨੂੰ ਉਹਨਾਂ ਬਜਟ ਬਣਾ ਕੇ ਦੱਸ ਦੇਣਾ ਕਿ ਇੰਨੇ ਪੈਸੇ ਚਾਹੀਦੇ। ਬਾਕੀ ਸਾਡੇ ਵੱਲੋਂ ਨਾ ਹੀ ਜੀ ਬਿਲਕੁਲ ਜਾਣਿਆਂ ਵਾਸਤੇ ਵੀ ਮਾਸ਼ਾਅੱਲਾ ਹੁਣ ਸਿਸਟਮ ਹੈ ਜਿਹਦੇ ਬਣ ਗਏ ਨੇ ਕਿ ਅੱਗੇ ਅਸੀਂ ਤੇ ਹੁੰਦਾ ਨਾ ਕੱਚੀ ਪੱਕੀ ਵਾਲਾ ਖਾਤਾ ਹੁਣ ਉਹ ਪਲੇ ਜੀ ਉਹ ਹਾਲਾਂ ਹੀ ਆਣਾ ਗੱਲਾਂ ਨਹੀਂ ਕਰਦਾ ਤੇ ਉਹਨੂੰ ਸਕੂਲੇ ਭੇਜ ਛੱਡਦੇ। ਠੀਕ ਹੈ ਇਹ ਵੀ ਦੇਖੋ ਨਾ ਜ਼ਿਆਦਤੀ ਤੇ ਉਹ ਬੱਚੇ ਦੀ ਜਿਹੜੀ ਉਨਸੀਅਤ ਜਿਹੜੀ ਮੁਹੱਬਤ ਮਾਂ ਪਿਓ ਨਾਲ ਹੋਣੀ ਹੁੰਦੀ ਸੀ ਜਾਂ ਜਿਹੜਾ ਉਹਨੇ ਮਾਂ ਪਿਓ ਨਾਲ ਖੇਡਣਾ ਸੀ ਉਹ ਜਾ ਕੇ ਸਕੂਲੇ ਖੇਡਦਾ ਪਿਆ ਤੇ ਮਾਂ ਪਿਓ ਨੇ ਸਮਝੋ ਜਿਵੇਂ ਜਾਨ ਛਡਾਈ। ਅੱਛਾ ਤੇ ਇਹਦੇ ਵਿੱਚ ਨਾ ਇਹ ਜ਼ੁਲਫਕਾਰ ਮੇਰੇ ਜ਼ਿਹਨ 'ਚ ਇੱਕ ਖਿਆਲ ਆਇਆ
ਕਿ ਇਹ ਜਿਹੜਾ ਦੂਸਰਾ ਕਾਰੋਬਾਰ ਸਿਸਟਮ ਹੀ ਸਾਰਾ ਉਹ ਤੇ ਬੱਚਿਆਂ ਨੇ ਸੰਭਾਲਿਆ। ਸਹੀ ਹੈ। ਆ ਤੇ ਤੁਸੀਂ ਕੋਲ ਤੇ ਬੈਠੇ ਮੈਂ ਨਾ ਕੋਈ 2-3 ਸਾਲ ਤੋਂ ਮੈਂ ਫਾਰਗ, ਸਹੀ ਹੈ। ਤੇ ਮੈਂ ਸਮਝਿਆ ਵੀ ਇਹ ਜਿਹੜੀ ਮੋਟਰ ਹੈ ਨਾ, ਇਹ ਵੀ ਚੱਲੇ ਹੁਣ ਇਹ ਮੋਟਰ ਪੈਦਾਵਾਰ ਦਾ ਇਹ ਬੱਚਿਆਂ ਤੇ ਬੋਝ ਹੈ। ਸਹੀ ਹੈ। ਇਹ ਬੱਚਿਆਂ ਤੇ ਨਹੀਂ ਨਹੀਂ, ਇਹ ਬੋਝ ਚਾਚਾ ਹੈ, ਬਹੁਤ ਕਿਉਂਕਿ ਇਹ ਬੱਤੀ ਤੇ ਫੂਕ ਰਹੀ ਹੈ, ਖਰਚਾ ਤੇ ਕਰ ਰਹੀ ਹੈ। ਠੀਕ ਹੈ। ਠੀਕ ਹੈ ਨਾ, ਮੈਂ ਖਾ ਤੇ ਰਿਹਾ ਨਾ, ਤੇ ਮੈਂ ਫਾਰਗ ਹਾਂ, ਤੇ ਕਿਉਂ ਨਾ ਕੋਈ ਐਸਾ ਸਿਸਟਮ ਕੀਤਾ ਜਾਏ ਕਿ ਜਿਹਦੇ ਨਾਲ ਯਾਰ ਮੈਂ ਵੀ ਕੋਈ ਆਰੇ ਟਕ ਟੁਕ ਲੱਗੀ ਰਹੇ। ਚਲੋ ਉਹ ਬੱਚਿਆਂ ਨਾਲ ਮਸ਼ਵਰਾ ਕੀਤਾ, ਮੈਂ ਕਿਹਾ ਯਾਰ ਮੇਰੀ ਇਸ ਤਰ੍ਹਾਂ ਦੀ ਸੋਚ ਹੈ ਮਾਲ ਦਾ। ਉਹਨਾਂ ਨੇ ਕਿਹਾ ਵੀ ਠੀਕ ਹੈ, ਮਾਲ ਦਾ ਅਸੀਂ ਤੁਹਾਨੂੰ ਨਕਾਰੀ ਨਹੀਂ, ਪਰ ਬਾਕੀ ਇਹ ਵੀ ਤੁਸੀਂ ਇਹਦਾ ਕੰਮ ਕੋਈ ਨਹੀਂ ਕਰਨਾ, ਸਹੀ ਹੈ, ਸਿਰਫ ਨਿਗਰਾਨੀ ਕਰਨੀ। ਮੈਂ ਕਿਹਾ ਯਾਰ ਉਹ ਕੋਈ ਮਸਲਾ ਨਹੀਂ ਹੈ, ਮੈਂ ਕੋਈ ਜ਼ਰੂਰ ਮੈਨੂੰ ਚਾਹ ਹੈ ਕਿ ਮੈਂ ਬਾਹਰ ਜਾਣਾ ਜਾਂ ਚਲੋ ਉਹ ਇਹ ਸੋਚ ਰੱਖ ਕੇ ਨਾ ਤੇ ਨਹੀਂ ਚਾਚਾ ਵਾਲਾ ਗੱਲ ਕੀਜੇ। ਦੂਜੀ ਚੀਜ਼ ਤੁਸੀਂ ਮੈਨੂੰ ਅੱਗੇ ਉੱਥੇ ਖਲੋਤਿਆਂ ਉਹ ਮਾਲ ਦੇ ਵਿੱਚ ਪੁੱਛਣ ਡਏ ਹੋ ਕਿ ਇਹ ਮਾਲ ਦਾ ਸਿਸਟਮ, ਹਾਂਜੀ ਇਹ ਸਿਸਟਮ ਇਹ ਹੈ ਕਿ ਇਹ ਜਿਹੜਾ ਹਰ ਬੰਦੇ ਦਾ ਅੱਜ ਦਿਲ ਹੈ ਕਿ ਮੈਂ ਮਾਲ ਦਾ ਫਾਰਮ ਬਣਾਵਾਂ। ਸਹੀ ਹੈ। ਤੇ ਫਾਰਮ ਦੀਆਂ 2-3 ਵਜ੍ਹਾ ਹੁੰਦੀਆਂ ਨੇ, ਤੁਹਾਨੂੰ ਮੈਂ ਉਹ ਵੀ ਇੱਕ ਫਰਕ ਕੱਢ ਦਿਆਂ। ਸਹੀ ਹੈ। ਇਹਦੇ ਚ ਜਿਹੜਾ ਸਾਡੇ ਵਰਗਾ ਗਰੀਬ ਆਦਮੀ ਹੈ ਉਹ ਕਮਾਉਂਦਾ ਹੈ, ਤੇ ਜਿਹੜਾ ਅਮੀਰ ਆਦਮੀ ਹੈ ਉਹ ਨੁਕਸਾਨ ਕਰਦਾ ਹੈ। ਅੱਛਾ। ਹਾਂ, ਇਹ ਵੀ ਇੱਕ ਬੜੀ ਸਬਕ ਵਾਲੀ ਗੱਲ ਹੈ। ਅੱਛਾ। ਉਹ ਅਮੀਰ ਆਦਮੀ ਕੀ ਹੈ, ਕੋਈ ਵਕੀਲ ਹੈ, ਕੋਈ ਜੱਜ ਹੈ, ਕੋਈ ਇਸ ਤਰ੍ਹਾਂ ਕੋਈ ਬੰਦਾ ਹੈ, ਤੇ ਉਹ ਬੰਦੇ ਦੋਸਤ ਬੈਠੇ ਬੈਠੇ ਜਾਂ ਇੱਕ ਦੂਜੇ ਦੀਆਂ ਵੀਡੀਓ ਵੇਖ ਕੇ ਹੀ ਨਾ ਤੇ ਉਹ ਸ਼ੌਕ ਕਰ ਲੈਂਦੇ ਨੇ ਕਿ ਅਸੀਂ ਮਾਲ ਰੱਖੀਏ, ਅੱਜ ਕਰੀਏ। ਉਹ ਫਿਰ ਕੀ ਕਰੇਗਾ, ਮੇਰਾ ਉੱਥੇ ਇੱਕ ਪਲਾਟ ਹੈ, ਉਹਦੇ ਉੱਤੇ ਫਾਰਮ ਬਣਾ ਦਿੰਦੇ ਆ, 2 ਮੁਲਾਜ਼ਮ ਰੱਖ ਲੈਨੇ ਆ, ਉਹ ਜੀ ਅਸੀਂ ਸਵੇਰ ਸ਼ਾਮ ਆਵਾਂਗੇ, ਕੋਈ ਫੇਰਾ ਮਾਰਾਂਗੇ ਤੇ ਯਾਰ ਕਰਾਂਗੇ। ਮਤਲਬ ਇਹ ਜਿਹੜੀ ਚੀਜ਼ ਹੈ ਨਾ, ਇਹ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਕਰਦੀ। ਹਾਂ, ਜਿਹੜਾ ਗਰੀਬ ਹੈ ਉਹ ਤੇ ਇਹਦੇ ਤੇ ਮਿਹਨਤ ਕਰਦਾ। ਦੂਸਰਾ ਇਹ ਵੀ ਕੋਈ ਜਿਹੜੇ ਦੋ ਬੰਦੇ ਉਹਨੇ ਦੇਖਭਾਲ ਕਰਦਾ, ਉਹ ਹੁਣ ਕੀ ਕਰਦਾ, ਉਹ ਸਵੇਰ ਆਉਂਦਾ ਝਾਤੀ ਮਾਰਦਾ ਚਲਾ ਜਾਂਦਾ, ਸ਼ਾਮ ਆਉਂਦਾ ਝਾਤੀ ਮਾਰਦਾ ਚਲਾ ਜਾਂਦਾ। ਸਹੀ ਹੈ। ਜਿਹੜੀ ਚੀਜ਼ ਨੂੰ ਸਵੇਰ ਸ਼ਾਮ ਝਾਤੀ ਵੱਜਦੀ ਹੈ ਨਾ, ਉਹ ਨੁਕਸਾਨ ਹੈ। ਸਹੀ ਹੈ। ਆ ਤੇ ਜਿਹਦੇ ਵਿੱਚ ਬੰਦਾ ਰਹੇ ਤਾਂ ਫਿਰ ਉਹ ਕਾਰੋਬਾਰ ਤੇ ਪੈਸਾ ਲਾਣਾ ਤੇ ਕਾਰੋਬਾਰ ਦੇ ਉੱਤੇ ਰਵੋ। ਸਹੀ ਹੈ। ਜੇ ਤੁਹਾਡੇ ਕੋਲ ਟਾਈਮ ਉੱਤੇ ਰਹਿਣ ਦਾ ਨਹੀਂ ਨਾ, ਤੇ ਜੇ ਕੋਈ ਤੁਹਾਡਾ ਦੋਸਤ ਮਸ਼ਵਰਾ ਦਿੰਦਾ ਯਾਰ ਤੂੰ ਇਹ ਕਾਰੋਬਾਰ ਕਰ ਲੈ, ਤੇ ਕਰਕੇ ਤੇ ਯਾਰ ਤੂੰ ਮਤਲਬ ਕਾਮਯਾਬ ਹੋ ਜਾਏਗਾ। ਮੁਲਾਜ਼ਮਾਂ ਨਾਲ ਨਹੀਂ ਇਹ ਹੁੰਦਾ। ਠੀਕ ਹੈ। ਠੀਕ ਹੈ। ਇਹ ਹੁਣ ਮਾਲ ਹੈ ਨਾ, ਇਹਨੂੰ 24 ਘੰਟੇ ਵੇਖਣਾ ਪੈਂਦਾ ਕਿ ਯਾਰ ਇਹਦੇ ਵਿੱਚ ਬਿਮਾਰ ਤੇ ਨਹੀਂ ਕੋਈ, ਇਹਨੇ ਪੱਠੇ ਕੰਮ ਤੇ ਨਹੀਂ ਖਾਦੇ ਕੋਈ। ਠੀਕ ਹੈ। ਫਾਰਮ ਦਾ ਮਕਸਦ ਇਹ ਨਹੀਂ ਕਿ ਨਿਰੇ ਪੈਸੇ ਲਾ ਕੇ ਬਹਿ ਜਾਓ ਤੇ ਮੁਲਾਜ਼ਮ ਰੱਖ ਲਵੋ, ਤੇ ਉਹ ਮੈਂ ਜੀ ਫਾਰਮ ਹਾਊਸ ਬਣਾਇਆ ਮੈਂ, ਉਹ ਜਿਹੜਾ ਫਾਰਮ ਹਾਊਸ ਹੈ ਉਹ ਤੁਹਾਨੂੰ ਮਾਰ ਦੇਵੇਗਾ, ਲੈ ਜਾਵੇਗਾ। ਬਿਲਕੁਲ ਠੀਕ। ਠੀਕ ਹੋ ਗਿਆ। ਤੇ ਜਿਹੜਾ ਗਰੀਬ ਹੈ ਉਹਦਾ ਕੀ ਹੈ ਕਿ ਉਹਨੇ ਆਪ ਮਿਹਨਤ ਕਰਨੀ ਹੈ, ਉਹਨੂੰ ਦਿਨ ਰਾਤ ਦਾ ਫਿਕਰ ਹੈ। ਸਹੀ ਹੈ। ਠੀਕ ਹੈ ਨਾ, ਉਹ ਇਹਦੇ ਵਿੱਚੋਂ ਬਚਤ ਲੈ ਸਕਦਾ। ਮੈਂ ਸਮਝ ਗਿਆ। ਤੇ ਮਾਸ਼ਾਅੱਲਾ ਇਹ ਬਚਤ ਵਾਲਾ ਕਾਰੋਬਾਰ ਹੈ, ਇਹ ਆਮ ਕਾਰੋਬਾਰ ਨਹੀਂ। ਬਿਲਕੁਲ ਠੀਕ। ਜਿਹੜਾ ਵੀ ਕੋਈ ਦੋਸਤ ਹੈ, ਚਲੋ ਮੇਰੀ ਆ ਵੀਡੀਓ ਦੇ ਹਿਸਾਬ ਨਾਲ ਹੀ ਮੈਂ ਸਮਝ ਗਿਆ ਵਾਂ ਕਿ ਅਗਰ ਕੋਈ ਕਰਨਾ ਚਾਹੇ ਤੇ ਪਾਲ ਲੈ, 4 ਪਾਲ ਲੈ, ਸ਼ੁਰੂ ਛੋਟੇ ਤੋਂ, ਮਤਲਬ ਛੋਟੇ ਤੋਂ ਕਰਕੇ ਇਹਨੂੰ ਪਾਲੇ। ਇਹ ਫਾਇਦੇ ਵਾਲਾ ਕੰਮ ਹੈ, ਮਾੜਾ ਕੰਮ ਨਹੀਂ ਹੈ। ਬਿਲਕੁਲ ਠੀਕ। ਪਰ ਤਵੱਜੋ ਜੇ ਦੇ ਸਕਦਾ, ਤੇ ਜੇ ਤਵੱਜੋ ਨਹੀਂ ਦੇ ਸਕਦਾ ਤੇ ਫਿਰ ਇਹਨੂੰ ਨਾ, ਫਿਰ ਨੁਕਸਾਨ ਹੈ, ਜਾਨਦਾਰ ਚੀਜ਼। ਅੱਛਾ, ਉਹਦੇ ਵਿੱਚ ਇੱਕ ਹੁਣ ਆ ਗਿਆ ਸਿਸਟਮ ਦਰਮਿਆਨਾ ਵੀ। ਹੁਣ ਮਸਦ ਇੱਕ ਮਾੜਾ ਬੰਦਾ, ਉਹਨੂੰ ਤੂੰ ਮਸ਼ਵਰਾ ਦਿੰਦਾ ਯਾਰ ਇੱਥੇ ਤੂੰ ਫਾਰਮ ਬਣਾ ਲੈ, ਉਹ ਲੇਲਿਆਂ ਦਾ ਬੜਾ ਕੰਮ ਹੈ, ਬੱਕਰੀ ਦਾ ਬੜਾ ਕੰਮ ਹੈ, ਭੇਡ ਦਾ ਬੜਾ ਕੰਮ। ਸਹੀ ਹੈ। ਉਹਨੇ ਬਣਾ ਲਿਆ ਵਾ, ਉਹਦੇ ਕੋਲ ਹੁਣ 10 ਲੱਖ ਰੁਪਈਆ, 10 ਲੱਖ ਦਾ ਉਹਨੇ ਮਾਲ ਪਾ ਲਿਆ ਵਾ, ਪਿੱਛੇ ਹੈ ਹੀ ਕੁਛ ਹੈ, ਪਿੱਛੇ ਕੁਛ ਨਹੀਂ, ਉਹ ਵੀ ਨਾਕਾਮ ਹੋ ਜਾਏਗਾ। ਸਮਝ। ਜਿਸ ਤਰ੍ਹਾਂ ਉਹ ਅਮੀਰ ਆਦਮੀ ਮੁਲਾਜ਼ਮਾਂ ਨੂੰ ਰੱਖ ਕੇ ਨਾਕਾਮ ਹੋਣ ਡਿਆ ਵਾ, ਉਹਨੇ ਜਿਹੜੇ ਕੋ ਥੋੜਾ ਜਿਹਾ ਹੈ ਲਾ ਕੇ ਤੇ ਬਾਅਦ ਦੇ ਵਿੱਚ ਕੁਝ ਉਹ ਬਾਅਦ ਚ, ਕਿਉਂਕਿ ਇਹਨਾਂ ਦਾ ਮਹਾਨਾ ਖਰਚੇ ਦਾ ਵੀ ਇੰਤਜ਼ਾਮ ਹੋਇਆ। ਹਾਂਜੀ ਹਾਂਜੀ। ਇਹ ਮੈਂ ਬੜਾ ਸੋਚ ਸਮਝ ਕੇ ਇਹਨੂੰ ਕੀਤਾ। ਇਹ ਨਹੀਂ ਗੱਲ, ਮੈਂ ਜਿਹੜੀ ਗੱਲ ਚੋਂ ਤੁਹਾਡੀ ਚੋਂ ਸਮਝਿਆ ਨਾ ਕਿ ਕੋਈ ਵੀ ਕੰਮ ਹੈ ਨਾ, ਉਹਨੂੰ ਸਿਰਫ ਐਵੇਂ ਵੀਡੀਓ ਸ਼ੀਡੀਓ ਦੇਖ ਕੇ ਨਾ ਸ਼ੁਰੂ ਕਰ ਲੈ, ਸ਼ੁਰੂ ਕਰ ਲੋ ਸੋਚ ਸਮਝ ਕੇ, ਉਹਨੂੰ ਸੋਚ ਸਮਝ ਕੇ ਕੀਤਾ ਜਾਏ ਔਰ ਉਹਦੀ ਪ੍ਰੋਪਰ ਇੱਕ ਫਿਜ਼ੀਬਿਲਟੀ ਬਣਾਈ ਜਾਏ। ਹਾਂ, ਕਿ ਭਾਈ ਇਹਦੇ ਤੇ ਲਾਗਤ ਕਿੰਨੀ ਆਏਗੀ, ਫਿਰ ਇਹਨੂੰ ਜਿਹੜਾ ਚਾਰਾ ਚੂਰਾ ਦੇਣਾ ਉਹ ਕਿੰਨਾ ਲੱਗੇਗਾ, ਅਗਰ 6 ਮਹੀਨੇ ਅਸੀਂ ਇਹਨੂੰ ਪਾਲਦੇ ਹਾਂ ਤਾਂ ਉਹਦਾ ਖਰਚਾ ਕਿੰਨਾ ਆਏਗਾ, ਜੇ ਬੰਦਾ ਰੱਖਦੇ ਹਾਂ ਤਾਂ ਉਹਦਾ ਖਰਚਾ ਕਿੰਨਾ ਆਏਗਾ, ਉਹ ਸਾਰਾ ਕੈਲਕੂਲੇਟ ਕਰਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਨੂੰ ਇਹ ਵੀ ਪਤਾ ਹੋਇਆ ਕਿ ਅਗਰ ਇਹਦੇ ਚ ਕੋਈ ਮਸਲਾ ਬਿਮਾਰੀ ਸ਼ਿਮਾਰੀ ਆਉਂਦੀ ਹੈ ਤੇ ਕਿਆ ਤੁਹਾਡੇ ਹੱਥ 'ਚ ਡਾਕਟਰ ਵੀ ਹੈ। ਹਾਂ, ਠੀਕ ਹੈ, ਜਿਹੜਾ ਵੇਲੇ ਵੇਲੇ ਤੁਹਾਨੂੰ ਦਵਾਈ ਸ਼ਵਾਈ ਤੁਹਾਡੇ ਜਾਨਵਰਾਂ ਨੂੰ ਦੇ ਸਕੇ। ਉਹ ਸਾਰੇ ਮਾਮਲਾਤ ਕਰਕੇ ਉਸ ਤੋਂ ਬਾਅਦ ਦੇ ਵਿੱਚ ਕਾਰੋਬਾਰ ਦੇ ਵਿੱਚ ਵੜੋ। ਯਾਨੀ ਕੋਈ ਵੀ ਕਾਰੋਬਾਰ ਹੈ, ਜ਼ਰੂਰੀ ਨਹੀਂ ਭੇਡਾਂ ਦਾ,
ਕੋਈ ਵੀ ਕਾਰੋਬਾਰ ਹੈ ਉਹਦੇ ਵਿੱਚ ਪਹਿਲੇ ਬੁਨਿਆਦੀ ਸ਼ਰਤ ਇਹ ਹੁੰਦੀ ਹੈ ਕਿ ਤੁਸੀਂ ਉਹਦੇ ਤੇ ਕੰਮ ਕਰੋ, ਪਹਿਲਾਂ ਉਹਨੂੰ ਸੋਚੋ, ਇਹ ਉਹਨੂੰ ਵੇਖੋ ਸਮਝੋ। ਨਾ, ਇਹ ਮੈਂ ਹੁਣ ਕੀ, ਇਹ 35 ਜਾਨਵਰ ਹੈ, ਸਹੀ ਹੈ। ਇਹਨੂੰ 1 ਮਹੀਨਾ ਹੋ ਗਿਆ, ਸਵਾ ਮਹੀਨਾ ਆਏ ਨੂੰ, ਹੂੰ। ਤੇ ਅਲਹਮਦੁਲਿਲਾ ਅਸੀਂ 100 ਤੱਕ ਇਹਨੂੰ ਕਰਨਾ ਹੈ। ਅੱਲਾ ਕਰੇਗਾ ਇਨਸ਼ਾਅੱਲਾ। ਠੀਕ ਹੈ। ਅੱਛਾ, ਇਹ 35 ਤੋਂ ਕੀ ਹੈ ਕਿ ਜਿਹੜੀ ਮੈਂ ਦੋਸਤਾਂ ਨਾਲ ਗੱਲ ਕਰ ਰਿਹਾ ਕਿ ਇਹ ਮੈਂ ਪਹਿਲਾਂ ਇੱਕ ਜ਼ਾਇਕਾ ਚੱਖਿਆ, ਆ ਸ਼ੁਰੂਆਤ ਕਿ ਕੀ ਹੈ, ਠੀਕ ਹੈ। ਉਹਦੇ ਵਿੱਚ ਮੈਂ ਵੇਖਿਆ ਕਿ ਠੀਕ ਹੈ, ਇਹ ਠੀਕ ਹੈ, ਤੇ ਫਿਰ ਇਹਨੂੰ ਅੱਗੇ ਹੁਣ ਹਾਂ ਟੁਰਨਾ। ਬਿਲਕੁਲ ਠੀਕ। ਅਗਰ ਅਸੀਂ ਸਾਡੀ ਨਾਕਾਮੀ ਇਹਦੇ ਚ ਹੀ ਹੁੰਦੀ ਤਾਂ ਅਸੀਂ ਪਿੱਛੇ ਹੋ ਜਾਂਦੇ। ਠੀਕ ਹੈ। ਇੱਕ ਬੰਦਾ ਵਾ ਹੁਣ ਉਹਦੇ ਕੋਲ ਗੁੰਜਾਇਸ਼ ਹੀ ਸਮਝੋ 100 ਜਾਨਵਰ ਲਿਆਉਂਦੀ ਹੈ, ਉਹ ਇੱਕ ਤਰਫਾ ਹੀ 100 ਲੈ ਆਉਂਦਾ, ਤੇ ਬਾਅਦ ਵਿੱਚ ਫਰਕ ਹੋ ਜਾਂਦਾ, ਉਹ ਨੁਕਸਾਨ ਹੋ ਜਾਂਦਾ। ਬਿਲਕੁਲ ਠੀਕ। ਨਹੀਂ, ਉਹ ਆ ਵੇਖੋ ਨਾ, ਸਾਡੇ ਕੋਲ ਗੁੰਜਾਇਸ਼ ਹੈ 100 ਦੀ, ਮੈਂ ਸਮਝ, ਪਰ ਅਸੀਂ 35 ਆਂਦੇ 35 ਆਂਦੇ ਨੇ ਪਿੱਛੇ ਰਾਸ ਰੱਖ ਕੇ ਅਗਰ ਰੱਖ ਕੇ ਕਿ ਇਹ ਸਾਡੇ ਨਾਲ ਕੀ ਕਰਦੇ ਨੇ। ਬਿਲਕੁਲ ਠੀਕ। ਠੀਕ ਹੈ। ਅਸੀਂ ਵੇਖਿਆ ਕਿ ਉਹਦੀ ਵਜ੍ਹਾ ਇਹ ਕਿ ਇਹ ਮਹੀਨੇ ਦੇ ਡੇਢ ਦੇ ਵਿੱਚ ਮੈਂ ਜਿਹੜਾ ਵੇਖਣਾ, ਇਹ ਮੇਰਾ ਜਾਨਵਰ ਹੀ ਜਿਹੜਾ ਨਾ ਕੋਈ 2-2 ਕਿਲੋ ਵੱਧ ਗਿਆ। ਤੇ ਇਹਦਾ ਚਾਚਾ ਕੋਈ ਵਜ਼ਨ ਵੀ ਕਰ ਦਿਓ ਨਾਲ ਕਿ ਕੀ ਹਿਸਾਬ ਕਿਤਾਬ ਹੁੰਦਾ ਹੈ? ਵਜ਼ਨ ਵਾਸਤੇ ਹੀ ਨਾ ਸਾਰੀ ਜੀ ਗੱਲ ਹੈ। ਹਾਂ, ਇਹਦਾ ਸਾਰਾ ਅਸੀਂ ਆਈਡੀਆ ਕਰਨੇ ਆ ਤੇ ਇੰਨਾ ਇਹਨੇ ਖਾਦਾ ਹੈ ਤੇ ਇੰਨਾ ਵਜ਼ਨ ਕੀਤਾ, ਇੰਨਾ ਇਹਨੇ ਵਜ਼ਨ ਕੀਤਾ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਸੋਚਿਆ ਸੀ ਨਾ ਕਿ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਅਗਰ ਮਾਲ ਲਿਆਉਂਦੇ ਹਾਂ ਤਾਂ ਅਸੀਂ ਇਹਦਾ ਖਰਚਾ ਬਰਦਾਸ਼ਤ ਕਰਨੇ ਆ, ਕਿਉਂਕਿ ਉਹ ਹੁਣ ਕਾਰੋਬਾਰ ਜਿਹੜਾ ਮੱਝਾਂ ਵਾਲਾ ਆਪਣਾ ਸ਼ੋਰੂਮ ਦੂਸਰਾ, ਠੀਕ ਹੈ, ਠੀਕ ਹੈ ਨਾ, ਉਹ ਇਹਦੇ ਖਰਚੇ ਨੂੰ ਕੱਢ ਰਿਹਾ ਵਾ, ਉਧਰੋਂ ਪੈਸਾ ਜਿਹੜਾ ਇਹਦੇ ਤੇ ਅਸੀਂ ਲਾਣ ਡਏ ਆ। ਸਹੀ ਹੈ। ਠੀਕ ਹੈ। ਤੇ ਜੇ ਅਗਰ ਉਹ ਨਾ ਹੋਏ ਸਾਡੇ ਕੋਲ ਤੇ ਫਿਰ ਸੰਤ ਮਸਲਾ ਬਣ ਜਾਏ। ਬਿਲਕੁਲ ਠੀਕ। ਤੇ ਇਹ ਸਾਰੇ ਸਾਥੀ ਜਿਹੜਾ ਵੀ ਕੰਮ ਕਰਦੇ ਨੇ ਨਾ, ਸੋਚ ਸਮਝ ਕੇ ਅਗਰ ਕਾਰੋਬਾਰ ਨੂੰ ਕੀਤਾ ਜਾਏ ਤੇ ਕਾਰੋਬਾਰ ਵਰਗੀ ਸ਼ਾਇ ਕੋਈ ਨਹੀਂ, ਸ਼ਾਇ ਕੋਈ ਨਹੀਂ, ਤੇ ਆਪਣੀ ਸ਼ਹਿਰੀ ਚਲਾਕੀ ਤੇ ਨਾ ਕੀਤਾ ਜਾਏ, ਇਹ ਮਾਲਕ ਤੇ ਸੁੱਟ ਕੇ ਕੀਤਾ ਜਾਏ। ਬਿਲਕੁਲ ਬਿਲਕੁਲ, ਕਿ ਮਾਲਕਾ ਮੈਂ ਇੰਨੇ ਜੋਗਾ ਹਾਂ, ਮੈਂ ਆ ਕਰ ਦਿੱਤਾ, ਇਹਦੇ ਚ ਬਰਕਤ ਹੁਣ ਤੂੰ ਪਾ ਦੇ। ਗੱਲ ਇਹ ਵੇ ਕਿ ਤਵੱਕਲ ਵੀ ਕਰਨਾ ਹੈ ਤੇ ਊਂਠ ਨੂੰ ਪਹਿਲਾਂ ਕਿੱਲੇ ਨਾਲ ਬੰਨਣਾ। ਸਹੀ ਗੱਲ ਹੈ। ਆਓ ਚਾਚਾ ਜੀ, ਚਾਹ ਆ ਗਈ ਜੀ, ਬਿਸਮਿਲ੍ਲਾ ਜੀ। ਲਓ ਜੀ, ਗੱਲ ਇਹ ਵੇ ਕਿ ਅੱਜ ਅਸੀਂ ਤੁਹਾਨੂੰ, ਇਹ ਸਾਡਾ ਵੈਸੇ ਟੌਪਿਕ ਨਹੀਂ ਸੀ, ਲੇਕਿਨ ਚੁੱਕੇ ਚਾਚੇ ਹੋਰਾਂ ਨੇ ਮਾਸ਼ਾਅੱਲਾ ਬੜਾ ਜ਼ਬਰਦਸਤ ਕਿਸਮ ਦਾ ਸਿਸਟਮ ਕੀਤਾ ਤੇ ਮੈਂ ਕਿਹਾ ਕਿਉਂ ਨਾ ਚਾਚੇ ਹੋਰਾਂ ਕੋਲੋਂ ਫਾਇਦਾ ਚੁੱਕੀ। ਤੇ ਮੇਰਾ ਖਿਆਲ ਹੈ ਕਿ ਤੁਹਾਨੂੰ ਸਮਝ ਆ ਗਈ ਹੋਏਗੀ ਕਿ ਕਾਰੋਬਾਰ ਅਗਰ ਤੁਸੀਂ ਲਾਈਵ ਸਟਾਕ ਦਾ ਕਰਨਾ ਚਾਹੁੰਦੇ ਹੋ, ਭੇਡਾਂ ਦਾ, ਬੱਕਰੀਆਂ ਦਾ, ਮੁਰਗੀਆਂ ਦਾ, ਕਿਸੇ ਵੀ ਸ਼ੈ ਦਾ ਅਗਰ ਕਰਨਾ ਚਾਹੁੰਦੇ ਹੋ ਨਾ, ਤੇ ਉਹਦਾ ਬੁਨਿਆਦੀ ਅਸੂਲ ਇਹ ਵੇ ਕਿ ਉਹਦੀ ਪਹਿਲਾਂ ਤੁਹਾਨੂੰ ਮਾਲੂਮਾਤ ਲੈਣੀ ਪਏਗੀ ਜਿਹੜੇ ਲੋਕ ਕੰਮ ਕਰ ਰਹੇ ਨੇ ਉਹਨਾਂ ਕੋਲੋਂ। ਤੇ ਮਾਲੂਮਾਤ ਤੋਂ ਬਾਅਦ ਦੇ ਵਿੱਚ ਅਗਰ ਤੁਸੀਂ ਲੱਖ ਰੁਪਏ ਦਾ ਕੰਮ ਕਰਨਾ ਨਾ ਤੇ 50,000 ਦਾ ਸ਼ੁਰੂ ਕਰੋ, ਤਾਂ ਕਿ 50 ਤੁਹਾਡੇ ਪਿੱਛੇ ਹੋਏ। ਤੇ ਜੇ ਲੱਖ ਹੀ ਲਾ ਕੇ ਬਹਿ ਗਏ ਤੇ ਬਾਅਦ ਵਿੱਚ ਕੱਖ ਨਾ ਰਿਹਾ ਤੇ ਫਿਰ ਫਾਇਦਾ ਕੋਈ। ਤੇ ਦੂਸਰੀ ਗੱਲ ਇਹ ਵੇ ਕਿ ਕਾਰੋਬਾਰ ਦੇ ਵਿੱਚ ਤੁਹਾਡਾ ਇਨਵੋਲਵ ਹੋਣਾ ਬਹੁਤ ਜ਼ਰੂਰੀ ਹੈ, ਤੁਹਾਡਾ ਵਿੱਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਹੈ। ਤੇ ਦੁਨੀਆ ਦੇ ਜਿਸ ਕੋਨੇ ਤੇ ਵੀ ਹੱਸਦੇ ਰਹੋ, ਵਸਦੇ ਰਹੋ। ਆਪਣੇ ਇਸ ਜੱਟ ਵੀਰ ਨੂੰ ਇਜਾਜ਼ਤ ਦਿਓ। ਅੱਲਾ ਸੁਣਾ ਦੇ ਵਾਲੇ।